मां अपने बच्चे नहीं पछाण चुक सकती फड़ सकती इन्होंने कतल इन्हों का डर खतरा कहते मैं अपनी जान बचावा इन्हें बड़ा हाँ छोटे बच्चे भी कई ने सुट छड़े कई ने जींदे सुट छड़े राह रोंदे रहे राह भी मिट्टी दा पुतला मिट्टी नू रोंदा घुम गए करां दे बार नी आटे दियां कोई चिड़ियां नू आखो उड़ के ही आ जो एक बार नी मिट्टी दा पुतला मिट्टी नू रोंदा उन्हें क्या खनूर चलो सारे इकट्ठे हो एक साथ इकट्ठे हो गए खनूर आ गए फिर उत्थे गढ़ वजह उन्होंने क्या जे तुसा पोल नहीं ना खोलिया खनूर तबाह कर देंगे फिर उन्होंने पोल मुसलमान सी को बोल खिलाया दुनिया जितनी कोई दरिया के छाला मारिया चनाह के छाला मारिया पोल सी बड़ा बड़ा पोल सी शायद दरिया सी या नहर सी चनाह बड़ा अच्छा चनाह के जिसले उन्होंने किन्ना रौला पिया तो फिर पोल के उत्ते दुनिया आई इन्नी दुनिया पोल के उत्ते मैं कहना कोई फिर लोगों ने फिर हिंदुआ ने कुड़ियाँ भी बच्चियाँ फड़नियाँ शुरू कर दी सिक्का सुक्का लिया हिंदुआ ने फिर वो फड़ लिया फिर उन्होंने बच्चियों ने कई ने छाला मारिया दरिया के पुल तो दरिया के चनाह के मर गई बिच लाशा दुनिया खूनो खून कोई वड चुक चढ़े किसी की बांह नहीं किसी की कुछ नहीं बड़ा बड़ा नुकसान किया बड़ी मारी दुनिया ने एक ताई सी मेरी वो भी मारी गई एक भरजाई सी वो भी मारी गई दो बच्चियां सी वो भी मारिया गई उत्थे बाकी कई फिर आटे दियां कोई चिड़ियां नू आखो उड़ के ही आ जो एक बार भाई की हाल चाल ठीक ठाक हो शुक्र अल्लाह सेहत ठीक है अल्लाह का फजल शुक्र अल्लाह अपन दोबारा तो करना ना की ਤੁਹਾਡਾ नज़ीर अहमद हाजी नज़ीर अहमद हाजी नज़ीर अहमद ते वाला साहब दा फजल जी अच्छा ते किन्नी होनी उम्र होना अपनी उम्र है कोई 85 साल होनी 85 साल हाँ ठीक हो ਜਦੋਂ ਪਏ ਉਜਾੜੇ ਜਦੋਂ ਗਦਰ ਮੱਚਿਆ ਪਾਰਟੀਸ਼ਨ ਹੋਈ ਆ ਉਦੋਂ ਦੇ ਹਾਲਾਤਾਂ ਦਾ ਸਾਰਿਆਂ ਦਾ ਪਤਾ ਹਾਂ ਉੱਥੇ ਫਿਰ ਸਾਰੇ ਪਿੰਡਾਂ ਦੇ ਪਿੰਡ ਜਿਹੜੇ ਇਕੱਠੇ ਹੋਏ ਆ ਖਨੂਰ ਆ ਕੇ ਇਕੱਠੇ ਹੋ ਗਏ ਤੁਹਾਡਾ ਪਿੰਡ ਅਖਨੂਰ ਸਾਡਾ ਖਨੂਰ ਆ ਖਨੂਰ ਸਾਡਾ ਤਹਿਸੀਲ ਅਖਨੂਰ ਪਿੰਡ ਜ਼ਿਲ੍ਹਾ ਜੰਮੂ ਹੈ ਸਾਡਾ ਜ਼ਿਲ੍ਹਾ ਜੰਮੂ ਹਾਂ ਤਹਿਸੀਲ ਅਖਨੂਰ ਹੈ ਪਿੰਡ ਸਾਡਾ ਸੁੰਗਲ ਸੋਲ ਸੁੰਗਲ ਇਹ ਦੋ ਪਿੰਡ ਹੋ ਗਏ ਨਾ ਜੁੜਵਾ ਇਕੱਠੇ ਹਾਂ ਦੋਵੇਂ ਇਹਨਾਂ ਦਾ ਨਾਂ ਇਕੱਠਾ ਹੀ ਬੋਲਦੇ ਦੋਵਾਂ ਦਾ ਤੇ ਕਿੰਨੇ ਬਰਾਦਰੀ ਤੁਹਾਡੀ ਗੁਜਰ ਬਰਾਦਰੀ ਨਾ ਹਾਂ ਤੇ ਗੁਜਰਾਂ ਦੇ ਕਿੰਨੇ ਘਰ ਸੀ ਗੁਜਰਾਂ ਦੇ ਕਾਫੀ ਘਰ ਸਨ ਗੁਜਰ ਕਾਫੀ ਸਨ ਸਾਡੇ ਕਿੰਨੇ ਹੋਣੇ ਅੰਦਾਜ਼ਾ ਕਾਫੀ ਬੜੇ ਗੁਜਰ ਤੈਨੂੰ ਪਤਾ ਪਿੰਡ ਸਨ ਬਾਅਦ 5-7 ਪਿੰਡ ਸਨ ਨਾਲ ਜੁੜਦੇ ਗੁਜਰਾਂ ਦੇ ਅੱਛਾ ਵਿੱਚ ਦੂਸਰੇ ਵੀ ਰਹਿੰਦੇ ਸਨ ਬੋਲੀ ਦੀ ਜੇ ਮੈਂ ਅੱਗੇ ਵੀ ਗੱਲ ਕਰਨੀ ਬੋਲੀ ਉੱਥੇ ਉਰਦੂ ਹਿੰਦੀ ਕਿ ਪੰਜਾਬੀ ਚੱਲਦੀ ਜੀ ਅਸ ਉਹ ਹਿੰਦੂਆਂ ਦੀ ਉਹ ਵੱਖਰੀ ਹੁੰਦੀ ਜੀ ਸਾਡੀ ਬੋਲੀ ਅਸੀਂ ਤਾਂ ਕਹਿੰਦੇ ਹਾਂ ਯਾਰ ਕਿੱਥੇ ਜਾਣਾ ਤੂੰ ਇਹ ਤਾਂ ਬੈਸ ਵੇਖੇ ਉਹ ਤੁਹਾਡੇ ਨਾਲ ਹੀ ਕੋਈ ਗੱਲ ਕਰ ਯਾਰ ਉਹ ਫਲਾਣੇ ਬੰਦੇ ਨੂੰ ਕਿਹਾ ਕੰਮ ਕਰੀ ਯਾਰ ਫਲਾਣੇ ਇਸ ਤਰ੍ਹਾਂ ਦੀ ਗੱਲਾਂ ਕਰਨੀਆਂ ਅੱਛਾ ਉਹ ਗੱਲਾਂ ਹੁਣ ਭੁੱਲ ਗਈਆਂ ਨਹੀਂ ਤਾਂ ਪੰਜਾਬੀ ਵੀ ਚੱਲਦੀ ਸੀ ਜੰਮੂ 'ਚ ਉਦੋਂ ਨਹੀਂ ਪੰਜਾਬੀ ਘੱਟ ਹੀ ਚੱਲਦੀ ਪੰਜਾਬੀ ਘੱਟ ਸੀ ਹਾਂ ਠੇਠ ਸਾਡੀ ਜ਼ੁਬਾਨ ਉੱਥੋਂ ਵਾਲੀ ਸੀ ਜੰਮੂ ਵਾਲੀ ਹਾਂ ਜੰਮੂ ਹਾਂ ਲੱਗਦੀ ਹੈ ਕਈ ਵਾਰੀ ਪ੍ਰੋਗਰਾਮ ਲੱਗਦਾ ਹੈ
ਜੰਮੂ ਦਾ। ਅੱਛਾ ਅੱਛਾ। ਉਸ ਤਰ੍ਹਾਂ ਦੀਆਂ ਗੱਲਾਂ ਉਹ ਕਰਦੇ ਹਾਂ, ਉਹ ਹੁਣ ਗੱਲਾਂ ਲੋਕਾਂ ਨਾਲ ਹੁਣ ਤੇ ਕੋਈ ਮਾਹੌਲ ਹੀ ਹੋਰ ਹੋ ਗਿਆ। ਪੰਜਾਬੀ ਇੱਥੇ ਆ ਕੇ ਫਿਰ ਹਾਂ ਇੱਥੇ ਆ ਕੇ ਫਿਰ ਮਾਹੌਲ ਹੀ ਇੱਥੇ ਇੱਥੇ ਆ ਕੇ ਆਪਾਂ ਬੈਠੇ ਸਿਆਲਕੋਟ। ਆਪਾਂ ਹੁਣ ਬੈਠੇ ਹਾਂ ਗੁਰਦੁਆਰਾ ਬਾਬੇ ਦੀ ਬੇਰ ਸਿਆਲਕੋਟ। ਅੱਛਾ ਇਹ ਦੱਸੋ ਵੀ ਜਦੋਂ ਇਕੱਠੇ ਸੀ, ਪਾਰਟੀਸ਼ਨ ਨਹੀਂ ਸੀ ਹੋਈ, ਵੰਡ ਨਹੀਂ ਸੀ ਹੋਈ, ਜੇ ਆਪਣਾ ਪਿੰਡ ਦਾ ਤੁਹਾਡੇ ਦਾ ਤੁਸੀਂ ਦੱਸਿਆ ਲੰਬੜਦਾਰ ਜਿਹੜਾ ਵਾ ਉਹ ਹਿੰਦੂ ਸੀ, ਉਦੋਂ ਕਿਵੇਂ ਦੇ ਸੀ ਆਪਸ ਦੇ ਵਿੱਚ? ਅੱਛਾ ਆਪੂ ਜੀ ਸਾਰੇ ਇੱਕ ਦੂਜੇ ਨਾਲ ਸਲੂਕ ਮਿਲਦੇ ਗਿਲਦੇ ਸਨ ਸਾਰਾ। ਫਿਰ ਜਿਹੜਾ ਰੌਲਾ ਪਿਆ ਤੇ ਬਸ ਫਿਰ ਪਤਾ ਨਹੀਂ ਲੱਗਾ, ਫਿਰ ਲੜਾਈਆਂ ਫਿਰ ਸ਼ੁਰੂ ਪਈਆਂ। ਫਿਰ ਆਪਣੇ ਫਿਰ ਸਾਡੇ ਜਿਹੜੇ ਡੰਗਰ ਸ਼ੰਗਰ ਸਨ, ਸਾਡੇ ਜਿਹੜੇ ਮੌਸਮ ਉਹ ਵੀ ਅਸਾਂ ਖੋਲ ਖਾਲ ਛੜੇ। ਅਸਾਂ ਕਿਹਾ ਕਰੇ ਪਿਛਾਵਣਾ ਕੀ ਬਣਨਾ ਕੀ ਨਹੀਂ, ਤੇ ਨੱਸ ਭੱਜ ਕੇ ਖਨੂਰ ਆ ਗਿਆ। ਅਸੀਂ ਇਕੱਠੇ ਹੋ ਗਏ ਸਾਰੇ, ਅਖਨੂਰ ਆਪਣੇ ਅਸੀਂ ਤਹਿਸੀਲ ਆਪਣੀ ਉੱਥੇ ਇਕੱਠੇ ਹੋਏ ਦੁਨੀਆ। ਫਿਰ ਉਹਨਾਂ ਨੇ ਕਿਹਾ ਪੋਲ ਖੋਲ ਦਿਓ, ਇਹਨਾਂ ਨੇ ਕਿਹਾ ਪੋਲ ਖੋਲ ਦਿਓ, ਤੇ ਫਿਰ ਇਹਨਾਂ ਪੋਲ ਨਹੀਂ ਸੀ ਖੋਲ ਦੀ। ਫਿਰ ਲੋਕੀ ਪਾਰ ਡਾਂਟ ਡਾਂਟ ਫਿਰ ਇਹਨਾਂ ਨੇ ਪੋਲ ਖਲਾਇਆ। ਉੱਥੇ ਐਸੀ ਕੋਈ ਅਫਸਰ ਮੁਸਲਮਾਨ ਲੱਗਾ ਦਾ, ਉਹਨੇ ਫਿਰ ਪੋਲ ਖਲਾਇਆ। ਫਿਰ ਉਹ ਜਿਹੜਾ ਪੋਲ ਖੁੱਲ੍ਹਾ ਤੇ ਫਿਰ ਉਹ ਆਪਣੇ ਪੋਲ ਲੱਗਿਆ ਟੱਪਣ। ਫਿਰ ਉਹਨਾਂ ਨੇ ਬੜੀ ਕਤਲਾਮ ਕੀਤੀ। ਜਿਹੜੀਆਂ ਸਾਡੇ ਕੋਲ ਹਥਿਆਰ ਸਨ, ਕੋਈ ਕੁਹਾੜੀਆਂ ਚਾਂਪਾਂ ਕੋਈ ਵੀ ਚੀਜ਼ ਐਸੀ ਡਾਂਗਾਂ ਢੀਆਂ ਸੋਟੀਆਂ ਸਾਡੀਆਂ, ਉਹ ਸਾਰੀਆਂ ਉਹਨਾਂ ਨੇ ਖੋਹ ਕੇ ਸੁੱਟੀ ਕੇ ਦੁਕਾਨਾਂ ਵਿੱਚ ਖਾਲੀ ਕੱਢੀ ਗਏ। ਤੇ ਫਿਰ ਮਾਰੇ ਵੀ ਉਹਨਾਂ ਨੇ। ਫਿਰ ਇਹਨਾਂ ਦੀ ਮਿਲਟਰੀ ਗਈ ਇੱਧਰੋਂ ਫੀਨੀਆਂ ਗੱਡੀਆਂ ਜਾਂਦੀਆਂ ਉਦੋਂ ਛੋਟੀਆਂ ਛੋਟੀਆਂ। ਉਹਦੇ 'ਚ ਸਿਪਾਹੀ ਸਾਡੇ ਅਸੀਂ ਨਿਕਲ ਆਇਆ ਪਹਿਲੋਂ, ਤੇ ਪਿੱਛੋਂ ਫਿਰ ਬੜੀ ਕਤਲਾਮ ਹੋਈ ਹੈ। ਬੜੀ ਦੁਨੀਆ ਦਰਿਆ ਦੇ ਵਿੱਚ ਪਈ ਹੈ, ਚਨਾਹ ਦੇ ਵਿੱਚ ਛਾਲਾਂ ਮਾਰੀਆਂ ਪੁਲ ਤੋਂ। ਲੋਕਾਂ ਨੇ ਹਿੰਦੂਆਂ ਨੇ ਬੜਾ ਕੁਝ ਕੀਤਾ, ਵਾਢੀ ਟੁੱਕ ਕੀਤੀ। ਤੁਹਾਨੂੰ ਯਾਦ ਹੈ ਸਾਰਾ? 15 ਸਾਲ 14 ਸਾਲ ਉਮਰ ਸੀ ਤੁਹਾਡੀ? ਹਾਂ ਯਾਦ ਹੈ ਸਾਰਾ। ਸਿਆਣੇ ਅਸੀਂ ਅਸਬਾਵਾ ਉਦੋਂ ਉਮਰਾਂ ਵੀ ਜ਼ਿਆਦਾ ਨਹੀਂ, ਉਮਰਾਂ ਵੀ 1 ਸਾਲ ਦੀ ਹੋਵੇ ਤੇ ਤਾਂ ਵੀ ਬੜਾ ਅਕਲ ਹੁੰਦੀ। ਅੱਛਾ ਇਹ ਜਿਹੜਾ ਤੁਹਾਡਾ ਪਿੰਡ ਹੈ ਸੋਹਲ ਸੁੰਬਲੇ ਦੇ ਲਾਗੇ ਕਿਹੜੇ ਸੀ ਪਿੰਡ? ਸਾਡੇ ਇਹਦੇ ਲਾਗੇ ਲਹਿੜ, ਸੁੰਗਲ, ਕੀਨਾ, ਪੰਗਿਆੜੀ, ਇਹ ਸਾਰੇ ਪਿੰਡ ਬੜੇ। ਗਵਾਲਾ। ਪੜ੍ਹਦੇ ਕਿੱਥੇ ਤੁਸੀਂ? ਅਸੀਂ ਪੜ੍ਹਦੇ ਪੁੱਲੇ ਪਹਾੜ ਦੇ ਪੜ੍ਹਦੇ। ਪੁੱਲੇ ਪਹਾੜ? ਹਾਂ ਪੁੱਲਾ ਪਹਾੜ ਦਾ ਜੋ ਪਹਾੜ ਦਾ ਇਹ ਨਾਲ ਬਖੂਸ ਆ ਸਾਰੇ ਪਿੰਡ। ਅੱਛਾ ਬਖੂਸ ਵੀ ਹੈ ਸੀ ਪਿੰਡ। ਅੱਛਾ ਇਹ ਸਾਡੇ ਪਿੰਡ ਦਾ ਸਾਡੇ ਨਾਲ ਫਿਰ ਉਦੋਂ ਫਿਰ ਕਈ ਉਦੋਂ ਗੱਲਾਂ ਵੀ ਹੋਰ ਸਨ। ਉਦੋਂ ਤੈਨੂੰ ਪਤਾ ਫਿਰ ਵੱਢ ਟੋਕ ਵੀ ਬੜੀ ਹੋਈ ਹੈ, ਬੜੀ ਦੁਨੀਆ ਮਾਰੀ ਇਹਨਾਂ ਨੇ। ਚਲੋ ਉਹ ਵੀ ਕਰਦੇ ਗੱਲ। ਇਹ ਦੱਸੋ ਵੀ ਆਪਣੇ ਸਕੂਲ ਜਿਹੜਾ ਪੁੱਲੇ ਪਹਾੜ ਵਾਲਾ, ਉੱਥੇ ਸਾਰੇ ਮੁਸਲਮਾਨ ਹੀ ਪੜ੍ਹਦੇ ਸਕੂਲ 'ਚ? ਹਿੰਦੂ ਮੁੰਡੇ ਬਣਦੇ ਹਾਂ ਸਕੂਲ। ਇੱਕ ਬੱਚਾ ਉਦੋਂ ਕਿਹੜੀ ਕੋਈ ਲੜਾਈ ਝਗੜਾ ਸੀ ਕਿਸੇ। ਹਾਂ ਕੋਈ ਯਾਦ ਹੈ ਕੌਣ ਨਾਲ ਪੜ੍ਹਦਾ ਸੀ? ਹਾਂਜੀ ਨਾਲ ਕੌਣ ਪੜ੍ਹਦਾ ਸੀ ਕਿਸੇ ਮੁੰਡੇ ਦਾ ਯਾਦ ਹੈ? ਨਾ ਨਮਾਜ਼ ਦਾ ਟਾਈਮ ਹੋ ਗਿਆ ਤੇ ਬਜ਼ੁਰਗ ਨਮਾਜ਼ ਪੜ੍ਹਨ ਚਲ ਗਏ ਸੀ। ਦੁਬਾਰਾ ਆਪਾਂ ਕਮਰੇ 'ਚ ਆ ਕੇ ਕੰਟੀਨਿਊ ਕਰਦੇ। ਅੱਛਾ ਹਾਈ ਸਾਹਿਬ ਆਪਾਂ ਗੱਲ ਕਰਨ ਡਏ ਸਾਂ ਵੀ ਜਦੋਂ ਉੱਥੇ ਤੁਸੀਂ ਪੜ੍ਹਦੇ ਸੋ ਸਕੂਲ ਦੇ ਵਿੱਚ, ਕੀ ਨਾਮ ਦੱਸਿਆ ਸੀ ਪਿੰਡ ਦਾ? ਪੁੱਲਾ ਪਹਾੜ। ਠੀਕ। ਉੱਥੇ ਤੁਹਾਡੇ ਕੋਲ ਕਲਾਸ ਫੈਲੋ ਹੈਗੇ ਸੀ ਆਪਣਾ? ਮੁੰਡੇ ਬੜੇ ਕੋਈ 15-20 ਮੁੰਡੇ ਹੁੰਦੇ। ਅੱਛਾ ਕੋਈ ਪ੍ਰਾਈਵੇਟ ਜਿੰਨਾ ਸਕੂਲ, ਗਵਰਨਮੈਂਟ ਦਾ ਸਕੂਲ ਥੋੜਾ ਜਿਹਾ। ਹਿੰਦੂਆਂ ਦਾ ਵੀ ਕੋਈ ਮੁੰਡੇ ਹੈਗੇ ਸੀ ਆਪਣੇ? ਹਿੰਦੂ ਵੀ ਵਿੱਚ ਪਿੰਡ ਨਾਲ ਹਿੰਦੂਆਂ ਦਾ ਵੀ ਹੈ ਸੀ। ਉਹਨਾਂ ਦੇ ਬੱਚੇ ਪੜ੍ਹਦੇ ਨਾਲ ਅਸੀਂ ਛੋਟੇ ਬੱਚੇ, ਸਾਨੂੰ ਵੀ ਪਰਵਾਹ ਨਹੀਂ ਸੀ ਹੁੰਦੀ। ਕਿਹੜਾ ਸੀ ਹਿੰਦੂਆਂ ਦਾ ਪਿੰਡ? ਹਿੰਦੂਆਂ ਦਾ ਨਾਲ ਹੀ ਉਸੇ ਪੁੱਲੇ ਭਾਰਤ ਦੇ ਨਾਲ ਹੀ ਪਿੰਡ ਨਾਲ। ਕੀ ਨਾਂ ਸੀ? ਬ੍ਰਾਹਮਣ ਸਨ। ਕੀ ਨਾਂ ਪਿੰਡ ਦਾ? ਪਿੰਡ ਦਾ ਉਹੀ ਭਾਰਤ ਦਾ ਪੁੱਲਾ ਪਹਾੜ। ਉਸ ਵਿੱਚ ਹੀ ਰਹਿੰਦੇ ਸਨ ਪਿੰਡ। ਉਹਨਾਂ ਦੇ ਵੱਖਰੇ ਘਰ ਸਨ, ਮੁਸਲਮਾਨਾਂ ਦੇ ਵੱਖਰੇ ਸਨ। ਅੱਛਾ ਵੀ ਘਰ ਵੱਖਰੇ ਸੀ? ਵੱਖਰੇ ਘਰ ਸਨ। ਅੱਛਾ ਇਹ ਦੱਸੋ ਜਦੋਂ ਸਾਰੇ ਇਕੱਠੇ ਸੀ, ਤੁਸੀਂ ਦੱਸਿਆ ਵੀ ਮੁੰਡੇ ਵੀ ਇਕੱਠੇ, ਉਹਨਾਂ ਦੇ ਸਾਰੇ ਹਿੰਦੂਆਂ ਦੇ ਪਿੰਡ ਵੀ ਨਾਲ, ਮੁਸਲਮਾਨਾਂ ਦੇ ਇਕੱਠੇ ਰਹਿੰਦੇ ਨੇ। ਅੱਛਾ ਕੋਈ ਐਸਾ ਪ੍ਰੋਬਲਮ ਤਾਂ ਨਹੀਂ ਸੀ ਵੀ ਮਜ਼ਹਬੀ ਲਿਹਾਜ਼ ਦੇ ਨਾਲ ਕੋਈ ਆਜ਼ਾਦੀ ਸੀ ਮਜ਼ਹਬੀ ਵੀ ਕੋਈ ਤੁਹਾਨੂੰ ਨਮਾਜ਼ ਪੜ੍ਹਨ ਦੀ ਕੋਈ ਪਾਬੰਦੀ ਹੋਵੇ ਜਾਂ? ਕੋਈ ਜੋ ਬੰਦਾ ਮਰਜ਼ੀ ਕਰੋ। ਅੱਛਾ ਕੋਈ ਪਾਬੰਦੀ ਨਹੀਂ ਸੀ। ਫਿਰ ਇੱਕ ਤਾਂ ਵੀ ਗੱਲ ਬਣ ਗਈ। ਪਹਿਲਾਂ ਕੋਈ ਮਸਲਾ ਨਹੀਂ ਚੱਕਰ, ਕੋਈ ਝਗੜਾ ਨਹੀਂ ਕਿਸੇ ਦਾ ਹੈ। ਉਂਝ ਹਿੰਦੂ ਜਿਹੜੇ ਸਨ ਪਹਿਲਾਂ ਮੁਸਲਮਾਨਾਂ ਨਾਲੋਂ ਸੌਖੇ ਸਨ ਤੇ ਫਿਰ ਮੁਸਲਮਾਨ ਹੋਣ ਜਰਾ ਬਾਬਾ ਠੀਕ ਠਾਕ ਹੁੰਦੇ ਸਨ। ਮੁੰਡੇ ਪੜ੍ਹਦੇ ਲਿਖੇ, ਹਿੰਦੂ ਬਹੁਤੇ ਪੜ੍ਹੇ ਸਨ, ਕਾਰੋਬਾਰੀ ਸਨ ਹਿੰਦੂ।
ਕਾਰੋਬਾਰੀ ਸਨ, ਨਾਲੇ ਦੇ ਪੜ੍ਹੇ ਲਿਖੇ ਸਨ ਤੇ ਨਾਲੇ ਉਹਨਾਂ ਦੀ ਹਕੂਮਤ ਸੀ ਉੱਥੇ ਹਰੀ ਸਿੰਘ ਦੀ, ਜਿਹਨੂੰ ਪਤਾ। ਅੱਛਾ, ਇਹ ਦੱਸੋ ਤੁਸੀਂ ਮੈਨੂੰ ਬਜ਼ੁਰਗੋ, ਜਦੋਂ ਪਾਰਟੀਸ਼ਨ ਹੋਈ ਹੈ, ਪਾਰਟੀਸ਼ਨ ਤੋਂ ਪਹਿਲਾਂ ਦੇ ਹਾਲਾਤ ਤੁਸੀਂ ਦੱਸੇ ਵੀ ਬੜਾ ਵਧੀਆ ਸੀ। ਐਵੇਂ ਕੋਈ 10-11 ਵਜੇ ਇਸ ਤਰ੍ਹਾਂ ਦਾ ਸ਼ੋਰ ਪੈ ਗਿਆ ਰਾਤ ਦਿਨੇ ਹਾਂ, ਫਿਰ ਸ਼ੋਰ ਪੈ ਗਿਆ। ਲੋਕੀ ਕਹਿਣ ਲੱਗੇ ਜੀ ਜੰਗ ਲੱਗ ਗਿਆ, ਰੌਲਾ ਪੈ ਗਿਆ, ਇਹ ਉਹ। ਸਾਰੀ ਦੁਨੀਆ, ਪਿੰਡਾਂ ਦੇ ਪਿੰਡ ਸਾਰੇ ਬਾਹਰ ਨਿਕਲ ਗਏ, ਖਨੂਰ ਦੇ ਕੋਲ ਆ ਗਏ, ਇਕੱਠੇ ਹੋ ਗਏ ਸੀ ਵੀ ਅਸੀਂ ਪਾਕਿਸਤਾਨ ਨਾਲ ਚੱਲਣਾ। ਉਹਨਾਂ ਕਿ ਐਵੇਂ ਫਿਰ ਰੌਲਾ ਪੈਣਾ, ਉਹਨੇ ਫਿਰ ਅਸਾਂ ਵਾਪਸ ਟੋਲਣਾ। ਫਿਰ ਅਸਾਂ ਮਾਲ ਬਸ਼ਾ ਆਪਣਾ ਜੋ ਵੀ ਹੈ ਸੀ ਮਾਲ ਡੰਗਰ ਸ਼ੰਗਰ ਆਪਣੇ ਖੋਲ ਖਾਲ ਛੜੇ ਪਈ, ਚਲੋ ਆਜ਼ਾਦ ਕਰ ਛੜੇ ਇਹਨਾਂ ਨੂੰ। ਐਵੇਂ ਅਸੀਂ ਨਾ ਆਈਏ ਤੇ ਭੁੱਖੇ ਪੇ ਮਰ ਜਾਣ ਤੇ ਬਸ ਉਹ ਛੱਡ ਕੇ ਫਿਰ ਅਸੀਂ ਖਨੂਰ ਆ ਕੇ ਡੇਰਾ ਲਾ ਲਿਆ। ਦੁਨੀਆ ਕਾਫੀ ਦੁਨੀਆ ਹੋ ਗਈ ਦੁਨੀਆ, ਮੈਂ ਕਹਿੰਦਾ ਲੱਖਾਂ ਦੇ ਹਿਸਾਬ ਦੁਨੀਆ ਹੋ ਗਈ। ਫਿਰ ਉੱਥੇ ਉਹਨਾਂ ਨੂੰ ਉਹਨਾਂ ਨੇ ਕਿਹਾ ਜੀ ਪੋਲ ਖੋਲੋ। ਫਿਰ ਉਹ ਪੋਲ ਨਾ ਖੋਲ੍ਹੇ, ਉੱਥੇ ਕੋਈ ਥਾਂ ਸਰਕਾਰੀ ਇੱਕ ਮੁਸਲਮਾਨ ਹੈ ਸੀ ਬੰਦਾ ਉੱਥੇ ਦੇ, ਉਹਨੇ ਉਹ ਪੋਲ ਖੋਲ੍ਹੇ। ਫਿਰ ਕਹਿੰਦੇ ਨੇ ਮਗਰੋਂ ਸੁਣਿਆ ਸੀ ਉਹ ਵੀ ਮਾਰ ਛੜਿਆ ਬੰਦਾ, ਤੇ ਫਿਰ ਉਹਨੇ ਪੋਲ ਖਿਲਾ ਛੜਿਆ। ਫਿਰ ਦੁਨੀਆ ਨਿਕਲੀ, ਕੋਈ ਦੁਨੀਆ ਅੱਧੀ ਡੁੱਬੀ ਨਿਕਲੀ, ਅੱਧੀ ਦੱਬੀ ਨਿਕਲੀਆਂ ਨਹੀਂ ਗਏ, ਅੱਧੀ ਦੁਨੀਆ ਕੋਈ ਪਿਛਾਂ ਨੱਸ ਗਈ, ਕੋਈ ਕਿਤੇ ਛੱਪ ਗਈ ਜੰਗਲਾਂ ਵਿੱਚ ਜਾ ਕੇ, ਜੰਗਲਾਂ 'ਚ ਛੱਪ ਗਈ ਜਾਨ ਬਚਾਉਣ ਵਾਸਤੇ। ਫਿਰ ਵੱਢ ਟੁੱਕ ਫਿਰ ਹਿੰਦੂਆਂ ਨਾਲ ਲੜਾਈ ਪਈ ਪਿੱਛੇ, ਸਿੱਖ ਪਿੱਛੇ, ਬ੍ਰਾਹਮਣ ਪਿੱਛੇ, ਡੋਗਰੇ ਪਿੱਛੇ, ਮੇਰੀ ਛੋਟੀਆਂ ਕੌਮਾਂ। ਇਹਨਾਂ ਕੋਲ ਹਥਿਆਰ ਹੀ ਕੋਈ ਨਹੀਂ ਸੀ ਹੈ, ਇਹਨਾਂ ਕੋਲ ਹਥਿਆਰ ਖੋਲੇ ਸਾਰੇ। ਜਿਹੜਾ ਖਨੂਰ ਇਕੱਠੇ ਹੋਏ ਨਾ, ਫਿਰ ਇਹਨਾਂ ਕੋਲ ਹਥਿਆਰ ਖੋਲੇ, ਉਹਨਾਂ ਸਾਰੇ ਖੋਹ ਕੇ ਨਾ ਦੁਕਾਨਾਂ 'ਚ ਸੁੱਟ ਛੜੇ। ਇਹ ਦੁਕਾਨ ਹੈ ਨਾ, ਇਹਦੇ ਵਿੱਚ ਸੁੱਟੀ ਗਏ ਉਹ ਜੋ ਕਿ ਆਇਆ, ਕਿਸੇ ਦਾ ਡੰਡੇ ਡਾਂਗਾਂ ਡੂ ਵੀ ਆਇਆ ਤੇ ਖਾਲੀ ਕਰ ਛੜੇ। ਫਿਰ ਇਹਨਾਂ ਨੇ ਮਾਰੇ ਵੱਡੇ ਟੁੱਕੇ, ਬੜੇ ਲੋਕੀ ਪਿੱਛੇ ਬੜੇ ਵੀ ਜੰਗਲਾਂ 'ਚ ਰਾਹ ਸਾਰੀ 2-3 ਦਿਨ ਲਾਏ ਇਹਨਾਂ ਨੇ ਵੱਢਣ ਵਾਲੇ। 2-3 ਦਿਨ ਵੱਢੇ। ਤੁਹਾਨੂੰ ਜ਼ਬਰਦਸਤੀ ਉਠਾਇਆ ਸੀ ਪਿੰਡੋਂ? ਅਸੀਂ ਡਰਦੇ ਹੋ ਜੇ ਲਾਣ ਜਾਓ ਗਿਆ ਪਿੰਡ ਨਿਕਲ ਜਾਓ। ਤੁਹਾਡੇ ਤੁਸੀਂ ਸਾਡੇ ਵੱਡੇ ਸੋਲ ਵਾਲੇ ਤੇ ਦੂਜੇ ਸਾਰੇ ਪਿੰਡ ਜਿਹੜੇ ਅਖਨੂਰ ਇਕੱਠੇ ਹੋ ਗਏ? ਹਾਂ, ਸਾਰੇ ਉਹਨਾਂ ਲਾਣ ਕਰ ਛੜੇ ਸਾਡੇ ਬੰਦੇ ਨੇ, ਮੁਸਲਮਾਨਾਂ ਨੇ। ਵੱਡੇ ਵੱਡੇ ਜਿਹੜੇ ਚੌਧਰੀ ਸਨ ਉਹਨਾਂ ਕਿਹਾ ਨਿਕਲ ਵਜ਼ੀਰ ਅਲੀ, ਵੱਡੇ ਵੱਡੇ ਜਿਹੜੇ ਬੰਦੇ ਤਰਵੜੇ, ਉਹਨਾਂ ਕਿਹਾ ਖਨੂਰ ਚਲੋ ਸਾਰੇ ਇਕੱਠੇ ਹੋਏ। ਇੱਕ ਸਾਂ ਇਕੱਠੇ ਹੋ ਗਏ, ਅਸੀਂ ਖਨੂਰ ਆ ਗਏ ਤੇ ਫਿਰ ਉੱਥੇ ਗੜ ਵਜਾ। ਉਹਨਾਂ ਨੇ ਕਿਹਾ ਜੇ ਤੁਸੀਂ ਪੁਲ ਨਹੀਂ ਨਾ ਖੋਲ੍ਹਿਆ ਅਸੀਂ ਖਨੂਰ ਨੂੰ ਤਬਾਹ ਕਰ ਦਿਆਂਗੇ। ਤੇ ਫਿਰ ਉਹਨਾਂ ਨੇ ਪੁਲ, ਮੁਸਲਮਾਨ ਸੀ ਕੋਈ ਨੇ ਪੁਲ ਖਿਲਾ ਲਿਆ, ਦੁਨੀਆ ਨਿਕਲੀ। ਕੋਈ ਦਰਿਆ ਦੇ ਵਿੱਚ ਛਾਲਾਂ ਮਾਰੀਆਂ, ਚਨਾਹ ਦੇ ਵਿੱਚ ਛਾਲਾਂ ਮਾਰੀਆਂ ਪੁਲ ਤੋਂ। ਪੁਲ ਸੀ ਬੜਾ ਵੱਡਾ ਪੁਲ ਸੀ, ਸ਼ਾਹੀ ਦਰਿਆ ਸੀ ਜਾਂ ਨਹਿਰ ਸੀ? ਚਨਾਹ ਵੱਡਾ। ਅੱਛਾ, ਹਾਂ, ਮੁਸਲਮਾਨ ਬੜੇ ਮਾਰੇ। ਤੁਸੀਂ ਕਿੰਨੇ ਕੁ ਜੀ ਸੋ ਜਿਹੜੇ ਆਏ ਇੱਧਰ? ਇੱਧਰ ਅਸੀਂ ਸਾਡੇ ਘਰ ਸਾਡੇ ਜੀ ਰਹਿ ਗਏ ਨੇ, ਕਹਿੰਦੇ ਇਹ ਮਾਰੇ ਗਏ ਕੋਈ 7-8 ਬੰਦੇ ਸਾਡੇ ਮਾਰੇ ਗਏ। ਕੌਣ ਤੁਹਾਡੇ ਰਿਸ਼ਤੇਦਾਰ? ਹਾਂ, ਰਿਸ਼ਤੇਦਾਰ। ਇੱਕ ਚਾਚੇ ਦਾ ਪੁੱਤਰ ਸੀ ਮੇਰੇ ਦਾ। ਅੱਛਾ, ਕੀ ਨਾਮ ਉਹਦਾ ਨਾਂ ਸੀ ਬਿੱਲੂ। ਅੱਛਾ। ਤੇ ਇੱਕ ਮੇਰਾ ਕੀ ਨਾਮ ਉਹਦਾ, ਇੱਕ ਤਾਈ ਸੀ ਮੇਰੀ, ਉਹ ਵੀ ਮਾਰੀ ਗਈ। ਇੱਕ ਭਰਜਾਈ ਸੀ, ਉਹ ਵੀ ਮਾਰੀ ਗਈ। 2 ਬੱਚੀਆਂ ਸਨ ਉਹਦੀਆਂ, ਉਹ ਵੀ ਮਾਰੀਆਂ ਗਈਆਂ ਉੱਥੇ। ਤੇ ਬਾਕੀ ਕਈ ਫਿਰ ਉਹ ਕਈ ਵਾਰ ਆ ਗਏ ਨਾ, ਦਰਿਆ ਟੱਪਿਆ ਕੇ ਕਈਆਂ ਨੇ ਰਾਤੀ। ਨਹੀਂ, ਜਿਹੜੇ ਤੁਹਾਡੇ ਤਾਏ ਦਾ ਪੁੱਤ ਸੀ ਬਿੱਲੂ, ਜਵਾਨ ਸੀ ਮੁੰਡਾ, ਉਹਨੂੰ ਕਿੰਨੇ ਮਾਰਿਆ? ਉਹਨੇ ਉਹ ਉੱਥੇ ਪਹਿਲੇ ਬੱਚੇ ਰਹੇ ਕੋਈ 2-3 ਦਿਨ ਲਗਿਆ ਨੇ ਮਾਰਿਆ। ਫਿਰ ਉਹਨਾਂ ਅੱਛਾ ਲਗਿਆ ਦੇ ਰਿਹਾ ਨੇ। ਤੇ ਫਿਰ ਉਹਨਾਂ ਨੇ ਕੋਈ ਪਤਾ ਲੱਗ ਗਿਆ ਇੱਥੇ ਮੁਸਲਮਾਨ ਹੈ। ਉਹ ਚੁਣ ਕੇ ਮੁਸਲਮਾਨਾਂ ਲੋਕਾਂ ਢੂੰਡਦੇ ਪਏ, ਲੋਕਾਂ ਦੇ ਅੰਦਰ ਹੀ ਹਿੰਦੂ ਆਪਣੇ ਅੰਦਰ ਵੀ ਛੁਪਾ ਕੇ ਨਾ ਕਿਸੇ ਨੇ ਮੁਸਲਮਾਨ ਰੱਖੇ, ਇਸ ਤਰ੍ਹਾਂ ਮਾਰਿਆ ਨੇ। ਤਾਈ ਤੁਹਾਡੀ? ਤਾਈ ਵੀ ਸਾਡੀ ਇਸ ਤਰ੍ਹਾਂ ਪਿਛਾ ਨੱਸ ਕੇ ਜੰਗਲਾਂ ਵਿੱਚ ਜਾ ਕੇ ਛੁਪ ਕੇ ਉਹਨਾਂ ਫਿਰ ਜੰਗਲਾਂ ਵਿੱਚ ਹੀ ਲੋਕਾਂ ਨੂੰ ਵੱਢ ਛੱਡਿਆ। ਤੇ ਬੱਚੀਆਂ ਕਿਹੜੀਆਂ ਸੀ ਤੁਹਾਡੀ ਤਾਈ ਦੀਆਂ? ਹਾਂ, 2 ਬੱਚੀਆਂ ਸਨ, ਛੋਟੀਆਂ? ਹਾਂ, ਛੋਟੇ ਬੱਚੇ। ਇੱਕ ਭਰਜਾਈ ਸੀ ਤੇ ਇੱਕ ਤਾਈ ਸੀ ਸਾਡੀ। ਚਾਰ ਉਹਨਾਂ ਦਾ ਬੰਦਾ ਸੀ ਜਿਹੜਾ ਉਹ ਗਿਆ ਸੀ ਉੱਥੇ, ਉਹ ਊਠ ਲੱਗਦੇ ਹਨ, ਮਜ਼ਦੂਰੀ ਕਰਦੇ ਹਨ। ਤੇ ਉੱਥੇ ਸਾ ਗਏ ਤੇ ਫਿਰ ਉਹਨਾਂ ਨੇ ਉਹ ਮਿਲਿਆ ਫਿਰ ਉਹ ਵੀ ਦਰਿਆ ਟੱਪ ਕੇ ਆ ਗਏ। ਚਨਾਹ ਟੱਪਿਆ ਉਹਨੇ, ਨਹੀਂ ਲੱਭੇ, ਉਹ ਮਰ ਗਏ। ਮਾਰ ਛੜਿਆ ਉਹਨਾਂ ਨੇ ਜੰਗਲਾਂ ਵਿੱਚ, ਬੜੇ ਦੁਨੀਆ ਮਾਰੀ। ਕੋਈ ਇੱਕ ਟਾਈਮ ਮਾਰੀ ਸੂਰ ਲਾ ਛੜਿਆ ਇੰਝ ਮਾਰੇ ਜਿਸ ਤਰ੍ਹਾਂ ਮੈਂ ਕਹਿੰਦਾ ਬੱਕਰੇ ਲਾਲ ਕਰਦੇ ਲੋਕ। ਵੱਡੇ ਜ਼ੋਰਾਂ ਵਾਲੇ ਮੁੰਡੇ ਸਨ ਭਲੇ ਜੇ। ਤੈਨੂੰ ਪਤਾ ਹਿੰਦੂ ਕੋਈ ਚੀਜ਼ ਨਹੀਂ, ਇਹ ਕੋਈ ਕੁਦਰਤੀ ਜ਼ਾਬ ਆਇਆ ਨਾ, ਤਾਂ ਤੈਨੂੰ ਪਤਾ ਰੱਬ ਨੇ ਖਰੇ ਕੀ ਥਾ। ਤੇ ਫਿਰ ਉਹ ਹਰੀ ਸਿੰਘ ਨੇ ਕਿਹਾ ਸੀ
भी मैं देखांगा मुसलमान नूं सज्जी अख नाल ते हिंदू नूं देखांगा खब्बा नाल लगी लोकां बड़ा जुल्म कीता उन्होंने हद तो आखी असां असीं उदों लैना साडे असां किसी की बांह नहीं किसी के इत्थे फट लगा है कोई रस्ते च बाढ़िया पिया है कोई लत्त बढ़ छड़ी दी कोई किस तरह पिया है ऐसा फिर गड्डियां आईयां उन्होंने जम्मू गईयां गड्डियां फौजी गड्डी गईयां फिर फौजी वो गड्डियां गईयां जो नहर से पटड़ी पर जाते हाँ भई असीं पटड़ियां थल्ले सा चले दे दरिया नाल और साढ़े सामने गईयां फिर उन्होंने जाकर गोली चलाई पुल से बड़ी गोली चलाई बड़ी दुनिया मारी फिर पुल के चल पहलों कुहाड़ियां पाथियां बधिया उन्होंने लोगों तो फिर उन्हें गोली चलाई जाकर मिलटरी जगह गई गोली चली फिर लोग नठे सारे सारे जिद्दे जिद्दे कोई पिछा नस गई कोई किसी मेरा प्यो भी मगरों आया सी मेरा प्यो भी दूए दिन आया सी वो कहता मैं भी छप रहा उसे छप कर निकलिया छप जाते हैं लोग राती दिन छप जाना कि कब्रस्तान में बढ़ जाना कि टोए में जिथे समझे दबन में सानू सुनाता ही थे इस तरह से कितने लुके सी दस्या हाँ कहते मैं उत्थे कब्रस्तान से एक दे पिंड दे विच हिंदुए टोले हाँ दीनियां वो बोलते दीनी होंदी सी लकड़ तेल वाली लकड़ होंदी है तो वो बाल गए ना राती तो 10-20 बंदे इकट्ठे हो गए ना हिंदू तो फिर ढूंढते हैं बंदे फिर राती कहते छब्बिया दिन ना कोई हो गए इस तरह ढूंढ ढूंढ के मारते हैं भैन इस तरह का काम करते हैं बड़ा जुल्म किया उन्होंने बहुत ही जुल्म किया हद तो अच्छा जी ये दसो ਇਹਦੇ ਵਿੱਚ ਜਿਵੇਂ ਤੁਸੀਂ ਦੱਸਣ ਦੇ ਸੋ ਪਹਿਲਾਂ ਤੁਹਾਡੇ ਪਿੰਡ ਦਾ ਲੰਬੜਦਾਰ ਵੀ ਹਿੰਦੂ ਸੀ ਤੁਹਾਡੇ ਘਰ ਥੋੜੇ ਸੀ ਰਹਿੰਦੇ ਚੰਗਾ ਸੋ ਮਜ਼ਹਬੀ ਰੌਲਾ ਨਹੀਂ ਸੀ ਉਦੋਂ ਕੀ ਬਣਿਆ ਚੱਕਰ ਉਹਨੂੰ ਇਹ ਗੱਲ ਸੀ ਹਿੰਦੂ ਉਹ ਮੁਸਲਮਾਨ ਪੜੇ ਘੱਟ ਸਨ ਅਨਪੜ੍ਹ ਬੰਦੇ हिंदू पढ़े सन हिंदू पढ़ते पढ़ते कोई काज ऐसा खत कुछ पढ़ना पढ़ाना हिंदुओं को लोग जाते हैं मुसलमान जरा इस गल पढ़ाई वाले पासे घट सन ते वो बस इस तरह उन्होंने नहीं मैं पूछना है भी कोई लाला जी से भी मानमूल खुला या कोई मजहबी चक्कर बन गया भी बंदे मारन लग पे नहीं कोई एवं रोला ही पै गया कोई पता नहीं लगा असी भी बाहर रहा सदा रोला पिया सारी दुनिया एक साथ कट्ठी हो गई उतो फिर जंग शुरू हो गया हाँ पता नहीं की हिसाब किया फिर तो दरिया टपया कोई अद्धी दुनिया टप आई जी टप आई है ना वो जो निकल आई ना खिलर आई जी पिछा रुक गई वो इन्होंने मार छड़ी अच्छा ये दसो मैनू अखनूर जिहड़ा वा उथों जो तुहाडा कैंप वजा ते किधर किधर दी तुसीं किहड़े राह सणी जी तुहाडे वाल साहब दे नाल नहीं सी तुहाडे नहीं कोई तुसीं किहदे नाल सी असीं अब जशे दे विच ही निकल आया नहीं मां सी नाल मां नाल साडे तैनूं पता असीं भरा भैन सारे नाल सा अच्छा किधर दी आया कोई याद है फिर सीधे इधर आया असीं बुजवाल इधर निकल गए पाकिस्तान का पता नहीं किधर है पाकिस्तान पता नहीं भी किधर है पाकिस्तान एक कुछ पाए हो गए फिर दुनिया इंडिया में ही जाती हुई ऐसा हासिल होता है किसी को पता भी है पाकिस्तान राह का पता ही नहीं राह का तो कोई पता नहीं ये पैंदा भी अखनूर दूर होना वा खनूर है मुसलम और खनूर है जिस तरह लारी अड्डा है एनी दूर खनूर है तो उधरों निकल आए अगू पता नहीं लगता हूँ इधर जाना तो इधर जाना है इस राह जाना है पता नहीं ऐसा पता नहीं लगता किवें उन्होंने नाल ये नहीं पता भी किधर किधर दी हां किधर किधर जाना ये नहीं पता ना पता नहीं लगता फिर पूछना किधर एक दो को डरने जैसे मतलब 4 बंदे इकट्ठे हुए वो कहते खरे मारना वाले ने वो भावें मैं ही वहाँ खलोता तो 4 ही अपनी वो कहता है और मैंने भी लिया और भरा मैं तेन किसे लिया मैं आपे फसल उदो फसल है होंदा सी बाजरा मकई घाह मुंजी ਇਹੋ ਜਿਹੀ फसल सन ਤੇ ਇਹਨਾਂ ਦੇ ਵਿੱਚ ਲੋਕੀ ਸ਼ਾਮ ਸ਼ੁਰੂ ਜਾਂਦੇ ਖਾਂਦੇ ਨੇ ਤੇ ਲਾਂਬੇ ਲੁੰਬੇ ਦੇ ਫਿਰ ਨਿਕਲ ਜਾਉਂਦੀ ਆ ਜੀ ਮਾਂ ਬੜੇ ਮਾਰੇ ਬੜੇ ਨੇ ਦੁਨੀਆ ਵੱਡ ਛੜੀ ਹੈ ਨਾ ਇੰਜ ਵੱਡਿਆ ਜਿਸ ਤਰ੍ਹਾਂ ਮੈਂ ਕਹਿੰਦਾ ਜਿਹੜਾ ਉਹ ਵਾਲੀ ਨਹੀਂ ਉਹ ਭੈਣ ਬੂਟੇ ਕੱਢਦਾ ਮੈਂ ਕਹਿੰਦਾ ਬੜੀ ਦੁਨੀਆ ਤੋਬਾ ਇਸਤਗਫਾਰ ਉਹ ਵਕਤ ਦੇਖਿਆ ਸਾਂ ਬੜਾ ਮੈਂ ਕਹਿੰਦਾ ਆਉਂਦਾ ਚੇਤਾ ਉਹ ਫਿਲਮ ਕਿਵੇਂ ਕਿਉਂ ਮੈਂ ਕਹਿੰਦਾ ਦੇਖਿਆ ਸਾਰਾ ਨਕਸ਼ਾ ਆਉਂਦਾ ਸਾਹਮਣੇ ਬੰਦੇ ਵੱਡੇ ਨੇ ਕਿਹਾ ਤੋਂ ਬੁੱਢੀ ਰਾਹ ਵਿੱਚ उससे वहाँ अपने बच्चे नहीं पछाण चुक सकती फट सकती इन्होंने कतल इन्होंने डर खतरा कहते मैं अपनी जान बचावा इन्हें बड़ा हाँ छोटे बच्चे भी कई ने सुट छड़े कई ने जींदे सुट छड़े राह रोंदे रहे राह भी इस तरह
बड़ा कुछ कीता वो वक्त बड़ा सन 47 का जंग जड़ा बड़ा खतरनाक जंग किया इंडिया ने बड़ा नुकसान बड़ा मारिया मुसलमानों ने रज के मार लिया। अच्छा जी ਇਹਦੇ ਵਿੱਚ ਆਪਾਂ ਗੱਲਬਾਤ ਕਰਨ ਦੇ ਸਾਂ ਵੀ ਉਦੋਂ ਦੀ 47 ਵਾਲੀ ਗੱਲ ਜਿਹੜੀ ਆ ਫਿਰ ਇੱਥੇ ਆ ਕੇ ਪਾਕਿਸਤਾਨ ਜਦੋਂ ਆ ਗਏ ਤੁਹਾਡੇ ਸਾਰੇ ਜੀ ਇੱਥੇ ਸਿਆਲਕੋਟ ਆ ਗਏ 15 ਦੇ 15 ਘਰ ਹੀ। ਹਾਂ ਫਿਰ ਅਸੀਂ ਆਇਆ ਇੱਥੇ ਬੰਨ ਦੇ। ਹਾਂਜੀ ਬੰਨ ਦੇ ਆਇਆ ਇੱਥੇ ਡੇਰੇ ਲਾਏ ਬੰਨ ਦੇ ਰਹੇ ਘਾਟ ਦੱਸਦੇ। ਹਾਂਜੀ ਤੇ ਬੰਨ ਤੋਂ 8-10 ਸਾਡੇ ਬੰਦੇ ਪਹਿਲਾਂ ਆਉਂਦੇ ਸਨ ਸਿਆਲਕੋਟ ਇੱਥੇ ਮਜ਼ਦੂਰੀ ਕਰਦੇ। ਹਾਂਜੀ ਫਿਰ ਉਹਨਾਂ ਦੀ ਬਾਕ ਵੀ ਹੋਈ ਇੱਧਰ ਅਸੀਂ ਵੀ ਉਹਨਾਂ ਨੇ ਸਾਨੂੰ ਵੀ ਇੱਧਰ ਲੈਂਦੇ ਸਿਆਲਕੋਟ। ਨਹੀਂ ਉਹ ਤੁਹਾਡੇ ਸਾਰੇ ਜੀ ਇੱਥੇ ਹੀ ਆ ਗਏ 15 ਦੇ 15 ਘਰ। ਹਾਂ ਸਾਡੇ ਸਾਰੇ ਜੀ ਸਿਆਲਕੋਟ ਹੀ ਆਏ ਇੱਥੇ ਤੇ ਕੋਈ ਸਿਆਲਕੋਟ ਫਿਰ ਕਈ ਲੋਕੀ ਸਾਡੇ ਪਿੰਡਾਂ ਦੇ ਕੁਦਰਾਂ ਵਾਲਾ ਨਿਕਲ ਗਏ ਕੋਈ ਲਾਹੌਰ ਨਿਕਲ ਗਿਆ ਕੋਈ ਕਰਾਚੀ ਟੁਰ ਗਿਆ ਜਿੱਥੇ ਜਿੱਥੇ ਕਿਸੇ ਦੀ ਬਾਕ ਵੀ ਸੀ ਉੱਧਰ ਟੁਰ ਗਏ ਤੇ ਸਾਡਾ ਡੇਰਾ ਇੱਥੇ ਲਾਇਆ ਸਿਆਲਕੋਟ ਇੱਥੇ ਆ ਕੇ ਐਸੇ ਬਾਬੇ ਮੇਰੀ ਬਾਬੇ ਦੀ ਬੇਲ ਇੱਥੇ ਜਿੱਥੇ ਉਹ ਆਇਆ ਨਾ ਤੁਸੀਂ ਉੱਥੋਂ ਗੱਡੀ ਉੱਥੇ ਸਾਡੇ ਇਹ ਪੱਕਾ ਇੱਥੇ ਅਸੀਂ 72 ਸਾਲ ਹੋ ਗਏ ਸਾਨੂੰ ਰਹਿੰਦੇ। ਅੱਛਾ 72 ਸਾਲ ਹੋ ਗਏ ਇੱਥੇ ਬਾਬੇ ਐਸੇ ਉਸੇ ਚੌਂਕ ਦੇ ਵਿੱਚ ਬੈਠੇ। ਅੱਛਾ ਤੇ ਜਦੋਂ ਆਏ ਜੇ ਤੁਸੀਂ ਉਦੋਂ ਇੱਥੇ ਸ਼ੁਰੂ ਦੇ ਇੱਥੇ ਆਏ ਇਹ ਸੀ ਨਾ ਇਹ ਏਰੀਆ ਜਿਹੜਾ ਗੜ ਸੀ ਸਿੱਖਾਂ ਦਾ ਵੀ ਇੱਥੇ ਹੈ ਸੀ ਤੁਹਾਡੇ ਜਦੋਂ ਆਉਂਦਿਆਂ ਕੋਈ ਇੱਥੇ? ਨਹੀਂ ਕੋਈ ਵੀ ਨਹੀਂ ਸੀ ਸਿੱਖ ਖਾਲੀ ਨਾ ਸੁਭਾਜ ਨਾ ਉਹ ਸਿੱਖ ਜਾ ਕੇ ਨਾ ਉਹ ਦਰਿਆ ਸੇ ਟੁਰ ਗਏ ਉੱਧਰ ਤੁਹਾਡੇ ਵਾਲੇ ਪਾਸੇ। ਹਾਂਜੀ ਇੱਥੇ ਬਾਬੇ ਦੀ ਬੇਰ ਗੁਰਦੁਆਰਾ ਉਦੋਂ ਕਿਵੇਂ ਸੀ? ਇਹ ਗੁਰਦੁਆਰਾ ਬੜਾ ਸ਼ਾਨਦਾਰ ਸੀ ਬਣਿਆ ਇੰਜ ਮਾਲ ਮੈਂ ਕਹਿੰਦਾ ਸ਼ੀਸ਼ਾ ਬਹੁਤ ਸ਼ਾਨਦਾਰ ਸੀ ਬਣਿਆ ਬੜਾ ਸ਼ਾਨਦਾਰ ਸੀ ਬਣਿਆ ਨਾ ਭੈਣ ਦੇਖਣ ਵਾਲਾ ਮੂੰਹ ਲੱਭਦਾ ਸੀ ਬੰਦਾ ਖਲੋਤਾ ਨਾ ਮੇਰੀ ਫੋਟੋ। ਤੇ ਉਹ ਸਰੋਵਰ ਕਿੱਥੇ ਸੀ ਇੱਥੇ ਬਣਿਆ? ਸਰੋਵਰ ਜਿਹਨੂੰ ਆਂਦੇ ਤਲਾਬ ਪਾਣੀ ਵਾਲਾ ਤਲਾਬ ਹੈ ਨਾਲ ਹੀ ਉਹ ਵੀ ਹੈਗਾ ਸੀ ਉਦੋਂ ਸਹੀ ਸੀ? ਬਿਲਕੁਲ ਸਹੀ ਸੀ ਉਦੋਂ। ਅੱਛਾ ਉਹਦੇ ਵਿੱਚ ਲੋਕਾਂ ਨੇ ਗੰਦ ਕੂੜੇ ਸੁੱਟ ਕੇ ਗੱਡੀਆਂ ਪਾਰ ਛੜਿਆ ਉਹਦਾ ਕਬਜ਼ਾ ਕਰ ਛੜਿਆ ਐਵੇਂ ਪਿਆ ਲੋਕਾਂ ਨੇ ਕਬਜ਼ੇ ਕੀਤੇ ਦੇ ਨੇ ਪੁੱਛ ਮੰਗੀ ਪਹਿਲਾਂ ਖੁੱਲਾ ਸੀ ਸਾਰਾ ਬਸ। ਤੁਸੀਂ ਆਪਣੀ ਅੱਖੀਂ ਵੇਖਿਆ ਗੁਰਦੁਆਰਾ ਅਸੀਂ ਇੱਥੇ ਵਿੱਚ ਗੁਰਦੁਆਰਾ ਖੇਡਦੇ ਰਹੇ ਫਿਰ ਇੱਥੇ ਵਿੱਚ ਫਿਰਦੇ ਰਹੇ ਰੋਜ਼ ਫਿਰਨਾ ਬਾਬੇ ਦੀ ਬੇਰੀ ਵਿੱਚ ਇੱਥੇ ਬੇਰ ਖਾਂਦੇ ਰਹੇ ਬਾਬੇ ਦੀ ਬੇਰੀ। ਅੱਛਾ ਅੱਛਾ ਉਦੋਂ ਅਸੀਂ ਮੁੰਡੇ ਛੁੰਡੇ ਸਾਡੀ ਉਹ ਸ਼ਾਦੀਆਂ ਸੋਹਣੀਆਂ ਸਾਡੀਆਂ ਹਾਂ ਉਦੋਂ 14-15 ਸਾਲਾਂ ਦੀ ਉਮਰ ਸੀ ਸਾਡੀ ਤੇ ਅਸੀਂ ਆ ਕੇ ਤੇ ਫਿਰ ਅਸੀਂ ਬੇਰ ਸ਼ੇਰ ਖਾਂਦੇ ਰਹੇ ਗੁਰਦੁਆਰੇ ਫਿਰਨਾ ਇੱਥੇ ਖੇਡਣਾ ਉੱਥੇ ਮੁੰਡੇ ਬਾਹਰ ਗੱਲਬਾਤ ਤੈਨੂੰ ਪਤਾ ਹੁਣ ਫਿਰ ਉਦੋਂ ਦੇ ਗੁਰਦੁਆਰਾ ਸੀ ਹੁਣ ਫਿਰ ਤਵਾ ਕਾਸ਼ ਹੁਣ ਫਿਰ ਇਹਨਾਂ ਨੇ ਬਣਾ ਛੜਿਆ ਸੀ ਹੁਣ ਫਿਰ ਸਰਦਾਰਾ ਸ਼ਾਹ ਆਪਣਾ ਜਿਹੜਾ ਪਿੰਡ ਪਿੱਛੇ ਸੁੰਬਲਸੋਰ ਤੇ ਅਖਨੌਰ ਉਹ ਚੇਤੇ ਆਉਂਦਾ? ਚੇਤੇ ਆਉਂਦਾ ਦਿਲ ਜੇ ਕਰਦਾ ਦੇਖੀ ਹੋਏ ਨਹੀਂ ਨਾ ਨਹੀਂ ਸਰਬੰਦ ਦਿਲ ਕਰਦਾ ਪਿੰਡ ਵੇਖਣ ਸੋਹਣਾ ਸੀ ਏਰੀਆ ਤੁਹਾਡਾ? ਸੋਹਣਾ ਬੜਾ ਬੁੱਧਾ ਸਾਡਾ ਅਸੀਂ ਸਾਡੇ ਉੱਤੇ ਪਹਾੜ ਸਨ। ਅੱਛਾ ਜੀ ਕੋਈ ਮੀਲ ਅੱਧ ਮੀਲ ਉੱਤੇ ਅਸੀਂ ਮੈਦਾਨੀ ਇਲਾਕੇ ਵਿੱਚ ਆ ਗਏ ਖਨੂਰ ਮੈਦਾਨੀ ਇਲਾਕੇ ਵਿੱਚ ਖਨੂਰ ਛੋਟਾ ਜਿਹਾ ਸ਼ਹਿਰ ਸੀ। ਉਹ ਪਹਾੜ ਤੇ ਜਾਂਦੇ ਸੀ ਪਹਾੜੀਆਂ ਨੂੰ ਹਾਂ ਉਹ ਪਹਾੜ ਸਨ ਉੱਥੇ ਜੰਗਲ ਸਨ ਵੱਡੇ ਵੱਡੇ ਜੰਗਲ ਤੈਨੂੰ ਪਤਾ ਲੱਕੜਾਂ ਪਹਾੜ ਲਿਆਉਣੇ ਵਿਆਹ ਸ਼ਾਦੀਆਂ ਕਰਨੀਆਂ ਤੇ ਫਿਰ ਉਹ ਲੱਕੜਾਂ ਵੱਢ ਵੁੱਢ ਕੇ ਲਿਆਉਣੀਆਂ ਉੱਥੋਂ ਤੇ ਫਿਰ ਸ਼ਹਿਰ ਇਹ ਸ਼ਹਿਰ ਛੋਟਾ ਹੈ ਬਿਲਕੁਲ ਸ਼ਹਿਰ ਹੁਣ ਜੇ ਕਹਿੰਦੇ ਖਨੂਰ ਆਉਂਦੇ ਜਾਂਦੇ ਨੇ ਬੰਦੇ ਕਈ ਸਾਡੇ ਉਹਨੇ ਕਹਿੰਦੇ ਨੇ ਹੁਣ ਬੜਾ ਵੱਡਾ ਖਨੂਰ ਦੂਰ ਤੱਕ ਟੁਰ ਗਿਆ। ਅੱਛਾ ਜੀ ਹਾਂ ਸਾਡੇ ਪੱਥਰ ਬੜਾ ਹੁੰਦਾ ਸੀ ਇਹ ਪੱਥਰ ਬਾਹਰ ਗਏ ਪਹੁੰਚੇ ਜ਼ਮੀਨਾਂ ਵਿੱਚ ਤੈਨੂੰ ਪਤਾ ਹੈ ਬਰਾਨੀਆਂ ਲਾ ਕੇ ਸੋਹਣਾ ਇਲਾਕਾ ਚੰਗੀ ਸੀ ਬਾਈ ਇੰਨੀ ਪੱਥਰ ਬੜਾ ਸੀ ਤਾਂ ਬਾਈ ਇੰਨੀ ਨਹੀਂ ਸੀ ਦਾਣੇ ਸਾਡੇ ਆਮ ਨਹੀਂ ਸੀ ਹੁੰਦੇ ਐਵੇਂ ਬਾਜਰਾ ਮਗਈ ਹੁੰਦੇ ਸੀ। ਅੱਛਾ ਜੀ ਕਣਕ ਘੱਟ ਹੁੰਦੀ ਸੀ। ਹਾਂਜੀ ਤੇ ਤੈਨੂੰ ਪਤਾ जब लोग मेहनत पूरी करते हैं लोग फिर गए दाने में कमा के जाना फिर लोग जो बड़े बड़े शेर होंगे सन हिंदू उन्हें को धारे धूरे ले लैने फिर उन्होंने कोई लेख लाने कोई बाधे काटे फिर मुसलमानों ने थले लाई रखते हैं। अच्छा अखनूर ते सुंबलसोर ते ਉਹ ਜਿਹੜੇ ਆਪਣੇ ਤੁਹਾਡੇ ਪਿੰਡ ਵਾਲੇ 15-14 ਘਰ ਤੁਹਾਡੇ ਗੁਜਰਾਂ ਦੇ ਉਹ ਆ ਗਏ ਇੱਥੇ ਸਿਆਲਕੋਟ ਫਿਰ ਇੱਥੇ ਆ ਕੇ ਕਿਵੇਂ ਗੁਜ਼ਰ ਬਸਰ ਸ਼ੁਰੂ ਹੋਇਆ? ਗੁਜ਼ਰ ਫਿਰ ਇੱਥੇ ਆ ਕੇ ਮਜ਼ਦੂਰੀਆਂ ਕੀਤੀਆਂ ਮੰਗ ਕੇ ਰੋਟੀਆਂ ਖਾਧੀਆਂ ਮੰਨ ਕੇ ਲੈ ਮੰਗ ਵੀ ਰੋਟੀਆਂ ਖਾਧੀਆਂ ਕਿਉਂ ਸਾਡੀ ਬਾਤ ਵੀ ਨਹੀਂ ਸੀ ਇੰਨੀ ਫਿਰ ਲੋਕੀ ਸਾਡੀ ਮਦਦ ਵੀ ਕਰਦੇ ਆ ਇੱਥੇ ਲੰਗਰ ਖੋਲਿਆ ਫਿਰ ਇੱਥੇ ਪੁਲ ਲਿਆ ਅਗਲੇ ਪੁਲ ਤੇ ਉੱਥੇ ਤੈਨੂੰ ਪਤਾ
ਸ਼ਾਮ ਨੂੰ ਅਸੀਂ ਜਾਣਾ ਲੈਣ ਲਾਣੀ, ਉਹਨਾਂ ਲੈਣਾ ਲਾਣੀਆਂ ਇੱਥੇ ਪਾਕਿਸਤਾਨੀਆਂ ਨੇ ਸਾਡੀ ਬੜੀ ਮਦਦ ਕੀਤੀ ਹੋਇਆ ਤੇ ਰੋਟੀ ਛੋਟੀ ਦਿੰਦੇ ਰਹੇ, 2 ਰੋਟੀਆਂ ਲੈਣੀਆਂ, ਫਿਰ ਲੈਣ ਦੇ ਵਿੱਚ ਲੈਣੀ ਤੇ ਰੋਟੀ ਸ਼ਾਮ ਨੂੰ ਲੈਣੀ ਜਾ ਕੇ ਮੰਗ ਕੇ ਵੀ ਖਾਣੀਆਂ, ਮਜ਼ਦੂਰੀਆਂ ਕੀਤੀਆਂ, 4 ਆਨੇ 5 ਆਨੇ 8 ਆਨੇ 100 ਰੁਪਇਆ ਦਿਹਾੜੀ ਲਈ, ਵਕਤ ਪਾਸ ਕਰਦਾ ਰੱਬ ਨੇ ਮੋਜਾਂ ਲਾਸ਼ੇ ਨੇ ਮੁੜ ਜਾਣ ਵਾਲਾ ਤਾਂ ਮੋਲਾ ਹੈ। ਔਖਾ ਵੇਖਿਆ ਬੜਾ ਔਖਾ ਬੜਾ ਵੇਲਾ ਦੇਖਿਆ, ਬੜੀ ਭੁੱਖ ਦੇਖੀ, ਮੈਂ ਬੜਾ ਕੁਝ ਦੇਖਿਆ ਤੇ ਕੀ ਬੰਦਾ ਦੱਸੇ ਫਿਰ ਬੋਲ, ਜਦੋਂ ਬੰਦਾ ਰੱਜ ਕੇ ਆਪੋ ਖਾਣਾ ਭੁੱਲ ਜਾਂਦਾ ਔਖਾ ਵੇਲਾ ਵੀ। ਅੱਛਾ, ਕਦੀ ਵੈਸੇ ਕਦੀ ਸੁੱਤਿਆਂ ਜਾਂ ਖਿਆਲ ਜੇ ਆਪਣੇ ਪਿਛਾਂ ਗਏ ਕਦੀ ਪਿੰਡ? ਸੁੱਤਿਆਂ ਬੜੇ ਖਿਆਲ ਆਉਂਦੇ ਨੇ ਮੈਨੂੰ। ਅੱਛਾ, ਬੜੇ ਕਈ ਵਾਰੀ ਖਿਆਲ ਤਲਾਅ ਦੇਖਣਾ, ਜਿੱਥੇ ਨਹਾਉਣਾ, ਆਪਣਾ ਰਹਿਣਾ ਬਹਿਣਾ ਖੇਡਣਾ, ਆਪਣਾ ਦੌੜਨਾ ਭੱਜਣਾ, ਛਾਲਾਂ ਲਾਣੀਆਂ ਮੁੰਡਿਆਂ ਨੇ, ਉਹ ਸਾਰਾ ਕੁਝ ਨਜ਼ਰ ਆਉਂਦਾ ਸੀ। ਹੁਣ ਵੀ ਕਿਸੇ ਵੇਲੇ ਆਉਂਦਾ, ਹੁਣ ਵੀ ਨਜ਼ਰ ਆ ਜਾਂਦਾ, ਇਸ ਵੇਲੇ ਵੀ ਦੇਖ ਰਹੇ ਹੋ ਫਲਾਣਾ ਇਲਾਕਾ। ਹੁਣ ਤੈਨੂੰ ਪਤਾ ਸਾਡੇ ਪਿੰਡ ਜਿਹੜੇ ਨਾਲ ਫਲਾਣਾ ਪਿੰਡ ਜੀ, ਫਲਾਣਾ ਪਿੰਡ ਫਲਾਣਾ, ਇਹ ਸਾਡੇ ਮਾਮੇ ਦਾ ਪਿੰਡ ਆ, ਫਲਾਣੇ ਦਾ ਪਿੰਡ ਆ, ਫਲਾਣਾ ਇਹ ਫਲਾਣਾ। ਮਾਮਿਆਂ ਦਾ ਕਿਹੜਾ ਪਿੰਡ ਸੀ? ਹਾਂਜੀ, ਮਾਮਿਆਂ ਦਾ ਪਿੰਡ ਨਾਲ ਹੀ ਸੀ ਪਿੰਡ ਵੀ। ਕੀ ਨਾਂ ਸੀ ਉਹਦਾ? ਉਹ ਵੀ ਸਾਡੇ ਪਿੰਡ ਦੇ ਵਿੱਚ ਉਹੀ ਕਿੰਨਾ ਹੈ ਸੋਲ ਸੁੰਗਲੀ ਖਵਾਦਾ ਜੀ ਵਿੱਚ ਹੁਣ ਇਸੇ ਨਾਲ ਹੈ ਸਭ ਬਾਬੇ ਮੇਰੀ ਜਿਸ ਤਰ੍ਹਾਂ। ਹਾਂਜੀ, ਇਸ ਤਰ੍ਹਾਂ। ਚਲੋ ਗੱਲ ਕੀਤੀ ਬਜ਼ੁਰਗਾਂ ਦੇ ਨਾਲ ਜੀ, ਬੜਾ ਵਧੀਆ ਇਹਨਾਂ ਦੱਸਿਆ ਆਪਣਾ ਸਾਰਾ ਪਿਛੋਕੜ ਕਿਵੇਂ ਸੀ, ਪਿਛਲਾ ਹਿਸਾਬ ਕਿਤਾਬ ਤੇ ਪਿੱਛੇ ਜਾਣ ਦੀ ਵੀ ਖੁਆਇਸ਼। ਪਿੱਛੇ ਹਾਂਜੀ ਪਿੱਛੇ ਮਾਨੇ ਵਾਕਈ ਖੁਆਇਸ਼ ਵਾਕਿਆ ਹੈ। ਹਾਂਜੀ, ਖੁਆਇਸ਼ ਵਾਕਿਆ ਪਛਾਣ ਜਾਣ ਦਿਲ ਦਾ ਕਰਦਾ ਹੈ ਕਿ ਕੀ ਚੱਲ ਗਏ ਇੱਕ ਵਾਰੀ ਦੇਖਿਆ ਜੀ, ਪਰ ਨਹੀਂ ਨਾ ਟਾਈਮ ਲੱਗਦਾ ਹੈ, ਰੱਬ ਨੂੰ ਮਨਜ਼ੂਰ ਹੋਏਗਾ ਖਰੇ ਦੇਖ ਹੀ ਲਈ। ਇਹ ਗੱਲ। ਚਲੋ ਜੀ, ਰੱਬ ਤੁਹਾਡੀ ਖੁਆਇਸ਼ ਪੂਰੀ ਕਰੇ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਵੀਡੀਓ ਤੁਹਾਡੇ ਤੱਕ ਤੁਹਾਡੇ ਰੂਬਰੂ ਵੀ ਇਸ ਤੇ ਕਰੀ ਇਹਨਾਂ ਬਜ਼ੁਰਗਾਂ ਦੀਆਂ ਹੱਡ ਬੀਤੀਆਂ ਆਪ ਬੀਤੀਆਂ ਵੀ ਇਹਨਾਂ ਕਿਵੇਂ ਉਹ ਵਕਤ ਵੇਖਿਆ, ਕਿਵੇਂ ਉਹ ਟਾਈਮ ਪਾਸ ਕੀਤਾ, ਜਿਵੇਂ ਇਹਨਾਂ ਦੱਸਿਆ ਵੀ ਚੰਗੇ ਭਲੇ ਖਾਂਦੇ ਪੀਂਦੇ ਸਾਰਾ ਕੁਝ ਛੱਡ ਦਿੱਤਾ, ਉਹਦੇ ਆਪਣੇ ਬਾਅਦ ਵਿੱਚ ਜੋ ਡੰਗਰ ਸ਼ੰਗਰ ਸੀ ਅਸਾਂ ਖੋਲ ਖਾ ਛੜਿਆ, ਆਪਣੇ ਡੰਗਰ ਬੱਚੇ ਬੱਕਰੀਆਂ ਬੜਾ ਸਾਰਾ ਕੁਝ ਉਧਰ ਬੜਾ ਸੀ, ਸਾਰਾ ਕੁਝ ਹੈਗਾ ਸੁੱਟ ਆਇਆ ਸੀ। ਫਿਰ ਇਸੇ ਤਰ੍ਹਾਂ ਇੱਥੇ ਆ ਕੇ ਫਿਰ ਉਹਨਾਂ ਨੇ ਲੁੱਟ ਲੱਟ ਲਿਆ, ਲੈ ਗਏ ਜਿਹਨੂੰ ਜਿਹੜਾ ਡੰਗਰ ਜੋ ਚੀਜ਼ ਫੜੀ ਲੈ ਕੇ ਨਿਕਲ ਗਿਆ ਆਪਣੇ। ਫਿਰ ਉਹਨਾਂ ਨੇ ਕਬਜ਼ਾ ਕਰ ਲਿਆ ਜਿਸ ਤਰ੍ਹਾਂ ਅਸੀਂ ਇੱਥੇ ਟੋਰਾਇਆ। ਫਿਰ ਇੱਥੇ ਆ ਕੇ ਫਿਰ ਇਧਰੋਂ ਜਿਹੜੇ ਗਏ ਉਹ ਸਾਡੇ ਹੁਣ ਉੱਥੇ ਇੱਕ ਬੰਦਾ ਗਿਆ ਸਾਡਾ, ਤੁਹਾਡੇ ਵਾਂਗ ਨਹੀਂ ਗਿਆ ਉੱਥੇ ਬੰਦਾ ਇੱਥੋਂ, ਉਹ ਕਹਿਣ ਲੱਗਾ ਮੈਂ ਸਾਡੇ ਘਰਾਂ ਦਾ ਪਤਾ ਨਹੀਂ ਵਾਲਾ ਕਿਸ ਤਰ੍ਹਾਂ ਕੌਣ ਰਹਿੰਦਾ ਉੱਥੇ ਇੱਕ ਇੰਦਰੀ ਬੁੱਢੀ ਉਹ ਰਹਿੰਦੀ ਹੈ ਤੇ ਉਹਨੂੰ ਪੁੱਛਿਆ ਮਾਈ ਕਿਹਨਾਂ ਦੇ ਘਰ? ਕਹਿੰਦੀ ਹੈ ਜੀ ਭੁੰਮਲਿਆਂ ਦੇ। ਤੁਹਾਡੀ ਯਾਦ ਹੈ ਭੁੰਮਲੇ? ਤੇ ਕਹਿੰਦੇ ਉਹਨਾਂ ਦੇ ਘਰ ਨੇ ਤੇ ਕੋਰਟ ਦੇ ਬੈਠੀ, ਉਹਨੇ ਕਿਹਾ ਮੈਂ ਕੋਰਟ ਦੇ ਬਿਆਨ ਕੇ ਗੱਲਾਂ ਕਰਾਈਆਂ ਉਹਨੇ, TV ਅਸਾਂ ਦੇਖਿਆ ਸੀ। ਤੇ ਉਹਨੇ ਮਾਈ ਨੇ ਗੱਲਾਂ ਕੀਤੀਆਂ ਤੇ ਕਹਿੰਦੀ ਹੈ ਮੈਂ ਇੱਥੇ ਕਹਿੰਦੀ ਮਾਈ ਤੁਸੀਂ ਕਿੱਥੋਂ ਆਏ? ਕਹਿੰਦਾ ਅਸੀਂ ਬਜਵਾਥੋਂ ਆਇਆ। ਉਹਨੇ ਆਪਣੇ ਪਿੰਡ ਦੱਸਿਆ ਕੋਈ ਇੱਥੇ ਬਜਵਾਤ।